ਜੀ ਸੱਜਣੋ, ਅੱਜ ਦੀ ਵੀਡੀਓ ਬੜੀ ਜ਼ਰੂਰੀ ਹੈ। ਇਸ ਨੂੰ ਵੇਖੋ ਤੇ ਜਵਾਬ ਦੇਣ ਦੀ ਕੋਸ਼ਿਸ਼ ਕਰੋ। ਇੱਕ ਬੰਦੇ ਨੇ ਸਵਾਲ ਪੁੱਛਿਆ ਤੇ ਮੈਂ ਕਿ ਕਿਉਂ ਨਾ ਤੁਹਾਡੇ ਨਾਲ ਸਾਂਝਾ ਕਰ ਲਿਆ ਜਾਵੇ, ਤੇ ਫਿਰ ਇਸ ਤੋਂ ਬਾਅਦ ਅਸੀਂ ਦੂਸਰੀ ਕੇਸ ਜਿਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਸਾਂ। ਸਵਾਲ ਇਹ ਹੈ ਕਿ ਅੰਗਰੇਜ਼ ਨੇ ਸਾਡੇ ਕੋਲ ਆ ਕੇ, ਤੁਸੀਂ ਜਾਣਦੇ ਹੋ, ਕੋਈ ਨਹਿਰੀ ਨਿਜ਼ਾਮ ਬਣਾਇਆ, ਵੱਡੀਆਂ ਵੱਡੀਆਂ ਉਸਨੇ ਨਹਿਰਾਂ ਕੱਢੀਆਂ, ਜਿਸ ਨੂੰ ਜੀਮ ਬੇ ਤੇ ਗਾਫ ਬੇ ਵਗੈਰਾ ਆਖਿਆ ਜਾਂਦਾ ਹੈ। ਉਹਨਾਂ ਨੇ ਨਹਿਰਾਂ ਦੀਆਂ ਪੁਲਾਂ ਤੋਂ ਸੜਕਾਂ ਕੱਢੀਆਂ, ਸੜਕਾਂ ਉੱਤੇ ਫਿਰ ਉਹਨਾਂ ਚੱਕ ਵਸਾਏ, ਚੱਕਬੰਦੀ ਕੀਤੀ। ਜਿਹੜਾ ਸਾਡੇ ਕੋਲ ਅੱਜ ਕੱਲ੍ਹ ਜਿਤਨੇ ਵੀ ਵੱਡੇ ਚੱਕ ਨੇ ਉਹ ਉਹਨਾਂ ਸੜਕਾਂ ਦੇ ਉੱਤੇ ਹੀ ਆਬਾਦ ਨੇ। ਉਹ ਸੱਜਣ ਦਾ ਸਵਾਲ ਇਹ ਹੈ ਕਿ ਜਿਹੜੇ ਅੰਗਰੇਜ਼ ਨੇ ਆ ਕੇ ਚੱਕ ਸਾਡੇ ਕੋਲ ਵਸਾਏ ਨੇ, ਉਹਦੀ ਤਰਤੀਬ ਕੀ ਆਈ ਕਿ ਇੱਕ ਜਿਹੜਾ ਚੁੱਕੇ ਚੱਕ ਹੈ ਨਾ, ਸੜਕ ਅਗਰ ਅਸੀਂ ਜਾਂਦੀ ਪਈ ਹੈ ਨਾ ਲਾਂਦੇ ਉੱਪਰ ਦੀ ਜਿਵੇਂ ਵੀ ਹੈ, ਇੱਕ ਚੱਕ ਸ਼ੁਮਾਰ ਵਾਲੀ ਸਾਈਡ 'ਤੇ ਸੜਕ ਤੋਂ ਹੈ, ਅਤੇ ਦੂਸਰਾ ਅਗਰ ਚੱਕ ਜਿਹੜਾ ਆਉਂਦਾ ਪਿਆ ਨਾ ਉਹ ਜਨੂਬ ਵਾਲੀ ਸਾਈਡ ਦੇ ਉੱਤੇ, ਜਾਂ ਇੱਕ ਅਗਰ ਲਾਂਦੇ ਵਾਲੀ ਪਾਸੇ ਚੱਕ ਆਉਂਦਾ ਹੈ ਸੜਕ ਤੋਂ, ਤਾਂ ਦੂਸਰਾ ਜਿਹੜਾ ਚੱਕ ਹੈ ਨਾ ਉਹ ਸੜਕ ਤੋਂ ਉਬਰਦੇ ਵਾਲੀ ਸਾਈਡ 'ਤੇ। ਇਹਦੇ ਪਿੱਛੇ ਲਾਜਿਕ ਕੀ ਹੈ? ਇਸ ਵੀਡੀਓ ਨੂੰ ਫਾਲੋ ਵੀ ਕਰ ਲਓ ਅਤੇ ਲਾਈਕ ਵੀ ਕਰ ਲਓ। ਇਹ ਲਾਜਿਕ ਦੱਸੋ, ਕਮੈਂਟ 'ਚ ਦੱਸੋ ਕਿ ਅੰਗਰੇਜ਼ ਦਾ ਇਹ ਸਾਰੇ ਜਿਹੜਾ ਇਹ ਪਿੱਛੇ ਫਲਸਫਾ ਹੈ ਜਾਂ ਇਹ ਜਿਹੜਾ ਬਣਾਉਣ ਦੇ ਪਿੱਛੇ ਜਿਹੜਾ ਇਰਾਦਾ ਹੈ ਉਹ ਕੀ ਹੈ ਬੇਸਿਕਲੀ, ਕਿ ਸੜਕ ਦੇ ਹਿੱਕੇ ਪਾਸੇ ਚੱਕ ਸਾਰੇ ਆਬਾਦ ਕੋਈ ਨਹੀਂ, ਤਕਰੀਬਨ ਇੰਝ ਹੀ ਹੈ, ਇੱਕੇ ਪਾਸੇ ਆਬਾਦ ਕੋਈ ਨਹੀਂ, ਇੱਕ ਚੱਕ ਇੱਕ ਪਾਸੇ, ਅੱਗਾਂ ਜਾ ਕੇ 2, 2.5, 3, 4 ਕਿਲੋਮੀਟਰ ਬਾਅਦ ਜਿਹੜਾ ਦੂਸਰਾ ਚੱਕ ਹੈ ਉਹ ਸੜਕ ਦੇ ਦੂਸਰੇ ਪਾਸੇ ਵਸਾਇਆ ਗਿਆ, ਦੂਸਰੇ ਪਾਸੇ ਆਬਾਦ ਕੀਤਾ ਗਿਆ। ਜਿਸ ਦੋਸਤ ਨੂੰ ਸਮਝ ਹੈ ਸਾਰੇ ਕਮੈਂਟ ਕਰੋ, ਵੀਡੀਓ ਅੱਗੇ ਫਾਰਵਰਡ ਵੀ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਅਤੇ ਸਾਡੇ ਤੱਕ ਕੋਈ ਜਵਾਬ ਪਹੁੰਚ ਸਕੇ। ਦੂਸਰੀ ਵੀਡੀਓ ਦੇ ਅਸੀਂ ਇਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਸਕਦੇ।